ਨਜਾਤ ਦਹਿੰਦਾ ਦਾ ਜੀ ਉੱਠਣਾ। ਜਦੋਂ ਆਰਾਮ ਦਾ ਦਿਨ ਲੰਘ ਗਿਆ ਤੇ ਔਰਤਾਂ ਨੇ ਖੁਸ਼ਬੂਆਂ ਲਈਆਂ ਤੇ ਮੂੰਹ ਹਨੇਰੇ ਯਿਸੂ ਦੀ ਕਬਰ ਤੇ ਜਾਣ ਲਈ ਟੁਰ ਪਈਆਂ ਤੇ ਰਾਹ ਵਿੱਚ ਗੱਲਾਂ ਪੀਆਂ ਕਰਨ ਕੇ ਕਬਰ ਉੱਤੇ ਤੇ ਇੱਕ ਵੱਡਾ ਸਾਰਾ ਪੱਥਰ ਰੱਖਿਆ ਏ, ਉਹਨੂੰ ਕੌਣ ਹਟਾਏਗਾ। ਜਦੋਂ ਉਹ ਕਬਰ ਤੇ ਪਹੁੰਚੀਆਂ ਤੇ ਇਹ ਵੇਖ ਕੇ ਹੈਰਾਨ ਹੋਈਆਂ ਕਿ ਪੱਥਰ ਪਹਿਲਾਂ ਤੋਂ ਹੀ ਕਬਰ ਦੇ ਮੂੰਹ ਤੋਂ ਹਟਿਆ ਏ। ਜਦੋਂ ਉਹ ਕਬਰ ਦੇ ਅੰਦਰ ਗਈਆਂ ਤੇ ਇਹ ਵੇਖ ਕੇ ਹੋਰ ਵੀ ਹੈਰਾਨ ਹੋਈਆਂ ਕਿ ਯਿਸੂ ਦੀ ਲਾਸ਼ ਉੱਥੇ ਨਹੀਂ ਸੀ। ਐਨੀ ਦੇਰ ਵਿੱਚ ਉਹਨਾਂ ਕੋਲ ਦੋ ਬੰਦੇ ਆਣ ਖਲੋਤੇ ਜਿਨ੍ਹਾਂ ਦੇ ਕੱਪੜੇ ਬੜੇ ਚਮਕਦਾਰ ਸਨ ਤੇ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ, ਜਿਉਂਦੇ ਨੂੰ ਮੋਇਆਂ ਵਿੱਚ ਕਿਉਂ ਲੱਭਦੀਆਂ ਜੇ? ਯਿਸੂ ਇੱਥੇ ਨਹੀਂ, ਉਹ ਆਪਣੇ ਕਹਿਣ ਦੇ ਮੁਤਾਬਿਕ ਜੀ ਉੱਠਿਆ ਏ। ਯਾਦ ਕਰੋ ਕਿ ਯਰੂਸ਼ਲਮ ਆਉਣ ਤੋਂ ਪਹਿਲਾਂ ਉਹਨੇ ਤੁਹਾਨੂੰ ਕੀ ਆਖਿਆ ਸੀ ਕਿ ਇਹ ਗੱਲ ਪੱਕੀ ਏ ਕਿ ਉਹ ਫੜਵਾਇਆ ਜਾਏ, ਸੂਲੀ ਉੱਤੇ ਜਾਨ ਦੇਵੇ ਤੇ ਤੀਜੇ ਦਿਨ ਜੀ ਉੱਠੇ। ਔਰਤਾਂ ਇਹ ਗੱਲ ਸੁਣ ਕੇ ਗਈਆਂ ਤੇ ਜਾ ਕੇ ਸ਼ਾਗਿਰਦਾਂ ਨੂੰ ਦੱਸਿਆ। ਸ਼ਾਗਿਰਦ ਇੱਕ ਬੈਠਕ ਵਿੱਚ ਇਕੱਠੇ ਹੋਏ ਤੇ ਬੂਹੇ ਨੂੰ ਕੁੰਡੀ ਲਾ ਦਿੱਤੀ। ਜਦੋਂ ਉਹ ਗੱਲਾਂ ਕਰ ਰਹੇ ਸਨ ਤੇ ਯਿਸੂ ਆਪ ਉਹਨਾਂ ਵਿੱਚ ਆਣ ਖਲੋਤਾ ਤੇ ਕਹਿਣ ਲੱਗਾ, ਤੁਹਾਡੀ ਸਲਾਮਤੀ ਹੋਵੇ। ਉਹਨੂੰ ਵੇਖ ਕੇ ਸਾਰੇ ਸ਼ਾਗਿਰਦ ਡਰ ਗਏ, ਇਸ ਲਈ ਕਿ ਉਹ ਸਮਝੇ ਕਿ ਇਹ ਯਿਸੂ ਦੀ ਰੂਹ ਉਹਨਾਂ ਵਿੱਚ ਆਣ ਖਲੋਤੀ ਏ। ਪਰ ਯਿਸੂ ਨੇ ਆਖਿਆ, ਸ਼ੱਕ ਨਾ ਕਰੋ, ਮੈਂ ਆਪ ਹੀ ਹਾਂ। ਮੇਰੇ ਹੱਥਾਂ ਪੈਰਾਂ ਵਿੱਚ ਨਿਸ਼ਾਨ ਵੇਖੋ ਤੇ ਮੈਨੂੰ ਹੱਥ ਲਾ ਕੇ ਵੀ ਵੇਖੋ। ਰੂਹ ਦਾ ਜਿਸਮ ਨਹੀਂ ਹੁੰਦਾ। ਤੇ ਜੇ ਫੇਰ ਵੀ ਸ਼ੱਕ ਜੇ ਤੇ ਲਿਆਓ, ਮੈਨੂੰ ਕੁਝ ਖਾਣ ਲਈ ਦਿਓ। ਉਹਨਾਂ ਨੇ ਉਹਨੂੰ ਮੱਛਲੀ ਦਾ ਟੁਕੜਾ ਦਿੱਤਾ ਤੇ ਉਹਨੇ ਉਹਨਾਂ ਦੇ ਸਾਹਮਣੇ ਉਹ ਖਾਧਾ। ਫਿਰ ਯਿਸੂ ਨੇ ਸਾਰੀਆਂ ਗੱਲਾਂ ਸਮਝਾਈਆਂ ਤੇ ਆਖਿਆ, ਇਹ ਸਾਰੀਆਂ ਤੇ ਉਹ ਗੱਲਾਂ ਨੇ ਜਿਹੜੀਆਂ ਰੱਬ ਸ਼ੁਰੂ ਤੋਂ ਆਪਣੇ ਨਬੀਆਂ ਦੇ ਵਸੀਲੇ ਕਹਿੰਦਾ ਆਇਆ ਏ। ਇਹ ਜ਼ਰੂਰੀ ਸੀ ਕਿ ਨਜਾਤ ਦਹਿੰਦਾ ਲੋਕਾਂ ਦੇ ਪਾਪਾਂ ਦਾ ਭਾਰ ਆਪ ਚੁੱਕੇ ਤੇ ਉਹਨਾਂ ਲਈ ਮਾਰ ਖਾਵੇ, ਮਰੇ ਤੇ ਫਿਰ ਜੀ ਵੀ ਉੱਠੇ। ਇਹੋ ਹੀ ਖੁਸ਼ਖਬਰੀ ਏ ਜਿਹਦਾ ਚਰਚਾ ਸਾਰੇ ਜੱਗ ਵਿੱਚ ਹੋਵੇਗਾ। ਕੁਝ ਦਿਨਾਂ ਬਾਅਦ ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਨਾਲ ਲਿਆ ਤੇ ਯਰੂਸ਼ਲਮ ਤੋਂ ਬਾਹਰ ਇੱਕ ਪਹਾੜੀ ਉੱਤੇ ਜਾ ਖਲੋਤਾ ਤੇ ਆਪਣੇ ਸ਼ਾਗਿਰਦਾਂ ਨੂੰ ਕਹਿਣ ਲੱਗਾ, ਹੁਣ ਤੁਹਾਡਾ ਕੰਮ ਏ ਕਿ ਜੱਗ ਦੀਆਂ ਸਾਰੀਆਂ ਕੌਮਾਂ ਤੀਕ ਪਹੁੰਚੋ ਤੇ ਉਹਨਾਂ ਨੂੰ ਇਹ ਖੁਸ਼ਖਬਰੀ ਸੁਣਾਓ ਤੇ ਜਿਹੜਾ ਤੁਹਾਡਾ ਯਕੀਨ ਕਰੇ ਉਹਨੂੰ ਬਪਤਿਸਮਾ ਦਿਓ ਤੇ ਨਾਲੇ ਉਹ ਸਾਰੀਆਂ ਗੱਲਾਂ ਸਿਖਾਓ ਜਿਹੜੀਆਂ ਤੁਸੀਂ ਮੇਰੇ ਕੋਲੋਂ ਸੁਣੀਆਂ ਨੇ। ਤੇ ਜਿਹੜਾ ਤੁਹਾਡਾ ਯਕੀਨ ਕਰੇਗਾ ਉਹ ਨਜਾਤ ਪਾਵੇਗਾ। ਪਰ ਹਾਲਾਂ ਤੁਸੀਂ ਯਰੂਸ਼ਲਮ ਤੋਂ ਬਾਹਰ ਨਹੀਂ ਜਾਣਾ, ਇਸ ਲਈ ਕਿ ਕੁਝ ਦਿਨਾਂ ਤੋਂ ਬਾਅਦ ਰੂਲ ਕੁਦਸ ਤੁਹਾਡੇ ਉੱਤੇ ਉਤਰੇਗਾ ਤੇ ਜਦੋਂ ਉਹ ਉਤਰੇਗਾ ਤੁਸੀਂ ਕੂਵਤ ਨਾਲ ਭਰ ਜਾਓਗੇ ਤੇ ਸਾਰੇ ਜੱਗ ਵਿੱਚ ਮੇਰੀ ਗਵਾਹੀ ਦਿਓਗੇ। ਤੇ ਜਿੱਥੋਂ ਤੱਕ ਮੇਰੀ ਗੱਲ ਏ, ਮੈਂ ਸਦਾ ਤੁਹਾਡੇ ਨਾਲ ਹਾਂ। ਜਦੋਂ ਯਿਸੂ ਆਪਣੀਆਂ ਗੱਲਾਂ ਕਹਿ ਚੁੱਕਿਆ ਤੇ ਸ਼ਾਗਿਰਦਾਂ ਦੀਆਂ ਅੱਖਾਂ ਦੇ ਸਾਹਮਣੇ ਹਵਾ ਵਿੱਚ ਬੁਲੰਦ ਹੋਇਆ ਤੇ ਇੱਕ ਬਦਲੀ ਆਈ ਤੇ ਉਹਨੇ ਯਿਸੂ ਨੂੰ ਆਪਣੇ ਵਿੱਚ ਲੁਕਾ ਲਿਆ। ਸ਼ਾਗਿਰਦ ਇਹ ਸਾਰਾ ਕੁਝ ਹੁੰਦਿਆਂ ਵੇਖ ਹੀ ਰਹੇ ਸਨ ਕਿ ਦੋ ਬੰਦੇ ਜਿਨ੍ਹਾਂ ਨੇ ਚਿੱਟੇ ਚੋਗੇ ਪਾਏ ਸਨ ਉਹਨਾਂ ਕੋਲ ਆਣ ਖਲੋਤੇ ਤੇ ਕਹਿਣ ਲੱਗੇ, ਤੁਸੀਂ ਅਸਮਾਨ ਵੱਲ ਕੀ ਪੇ ਵੇਖਦੇ ਹੋ? ਯਿਸੂ ਜਿਵੇਂ ਗਿਆ ਏ ਬਿਲਕੁਲ ਇਸ ਤਰ੍ਹਾਂ ਹੀ ਬਦਲਾਂ ਉੱਤੇ ਸਵਾਰ ਹੋ ਕੇ ਵਾਪਸ ਵੀ ਆਵੇਗਾ।